ਇਹ ਹੈ ਜੀ ਰਾਵਲਪਿੰਡੀ ਦਾ ਮਸ਼ਹੂਰ ਰਾਜਾ ਬਾਜ਼ਾਰ, ਜੋ ਕਿ ਸੀਐਮ ਪੰਜਾਬ ਵੱਲੋਂ ਐਨਕਰੋਚਮੈਂਟ ਖਤਮ ਕਰਨ ਤੋਂ ਬਾਅਦ ਦੇਖੋ ਕਿੱਡਾ ਖੁੱਲ੍ਹਾ ਹੋ ਗਿਆ, ਬ੍ਰਿਟਿਸ਼ ਟਾਈਮ ਦਾ ਬਾਜ਼ਾਰ ਨਜ਼ਰ ਆ ਰਿਹਾ। ਸਾਡੇ ਸਾਹਮਣੇ ਖਲੋਤੇ ਹੋਏ ਨੇ ਸਨਮਾਨਯੋਗ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ। ਇਸ਼ਾਰਾ ਕਰ ਰਹੇ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਾਲੇ ਪਾਸੇ। ਇਹ ਨਿਰੰਕਾਰੀ ਗੁਰਦੁਆਰੇ ਤੋਂ ਬਿਲਕੁਲ ਥੋੜ੍ਹੇ ਜਿਹੇ ਫਾਸਲੇ ਦੇ ਉੱਤੇ ਹੈ ਜੀ। ਭਾਈ ਸਾਹਿਬ ਸਾਡੇ ਨਾਲ ਅੱਜ ਜਿਹੜੇ ਨੇ ਦਰਸ਼ਨ ਕਰਨ ਆਏ ਨੇ ਗੁਰਦੁਆਰਾ ਗੁਰੂ ਸਿੰਘ ਸਭਾ ਦਾ। ਅਤੇ ਮਾਰਕੀਟ ਜਿਹੜੀ ਖਲੋਤੀ ਹੋਈ ਹੈ ਇਹਦੀ ਬੈਕ ਸਾਈਡ ਦੇ ਉੱਤੇ ਗੁਰੂ ਘਰ ਹੈ ਜੀ। ਇਹ ਦੁਕਾਨਾਂ ਵੀ ਜਿਹੜੀਆਂ ਨੇ, ਮਾਰਕੀਟ ਜਿਹੜੀ ਹੈ, ਇਹ ਸਾਰੀ ਦੀ ਸਾਰੀ ਗੁਰਦੁਆਰਾ ਸਾਹਿਬ ਦੀ ਪ੍ਰੋਪਰਟੀ ਹੈ। ਇਹ ਰਾਜਾ ਬਾਜ਼ਾਰ ਦਾ ਮੇਨ ਰੋਡ ਜਾ ਰਿਹਾ ਜੀ। ਬਹੁਤ ਹੀ ਵੱਡਾ ਬਾਜ਼ਾਰ ਹੈ ਨਾਰਥ ਵੈਸਟ ਦਾ, ਕਿਉਂਕਿ ਸੰਗਤ ਦੀਆਂ ਇੱਥੇ ਭਰਪੂਰ ਜਿਹੜੀਆਂ ਦੁਕਾਨਾਂ ਹੁੰਦੀਆਂ ਸਨ, ਬਾਜ਼ਾਰ ਹੁੰਦੇ ਸਨ। ਔਰ ਇਹ ਉਹ ਵਾਹਿਦ ਚੌਕ ਹੈ ਜਿੱਥੋਂ 4 ਗੁਰਦੁਆਰਿਆਂ ਨੂੰ ਰਸਤਾ ਜਾਂਦਾ ਹੈ, ਔਰ ਠੀਕ 20-20 25-25 ਕਦਮ ਦੇ ਉੱਤੇ ਜਿਹੜਾ ਇੱਕ ਗੁਰਦੁਆਰਾ ਸਾਹਿਬ ਹੈ। ਚੱਲਦੇ ਹਾਂ ਥੋੜ੍ਹੀ ਦੇਰ ਦੇ ਵਿੱਚ ਅੰਦਰ, ਤੇ ਤੁਹਾਨੂੰ ਜਾ ਕੇ ਅਸੀਂ ਦਰਸ਼ਨ ਕਰਵਾਉਂਦੇ ਹਾਂ ਜੀ ਗੁਰੂ ਘਰ ਦੇ। ਜੀ ਇਹ ਗੁਰਦੁਆਰਾ ਸਾਹਿਬ ਦੀ ਜਿਹੜਾ ਗੇਟ ਹੈ, ਉੱਥੋਂ ਅਗਰ ਅੰਦਰ ਆਓ ਤਾਂ ਇੱਥੇ ਕਦੀ ਬਾਜ਼ਾਰ ਹੁੰਦਾ ਸੀ, ਇੱਥੇ ਕੱਪੜੇ ਦੀਆਂ ਦੁਕਾਨਾਂ ਹੁੰਦੀਆਂ ਸੀ ਜੋ ਕਿ ਖ਼ਤਮ ਕਰਵਾ ਦਿੱਤੀਆਂ ਗਈਆਂ। ਜਿਸ ਪਾਸੇ ਅਸੀਂ ਖਲੋਤੇ ਹੋਏ ਹਾਂ, ਇਸ ਪਾਸੇ ਇੱਕ ਮਦਰਸਾ ਵੀ ਹੈ ਔਰ ਇੱਕ ਇੱਥੇ ਸਕੂਲ ਵੀ ਹੈ, ਔਰ ਮਸਜਿਦ ਦੇ ਨਾਲ ਹੀ ਬਿਲਕੁਲ ਗੁਰਦੁਆਰਾ ਸਾਹਿਬ ਵੀ ਹੈ। ਤੁਹਾਨੂੰ ਉਹਦੇ ਵੀ ਦਰਸ਼ਨ ਅਸੀਂ ਕਰਵਾਉਂਦੇ ਹਾਂ। ਤੁਸੀਂ ਫਿਲਹਾਲ ਇਹ ਦੇਖ ਰਹੇ ਹੋ ਗੁਰਦੁਆਰਾ ਗੁਰੂ ਸਿੰਘ ਸਭਾ, ਰਾਜਾ ਬਾਜ਼ਾਰ, ਰਾਵਲਪਿੰਡੀ। ਠੀਕ ਹੈ ਜੀ। ਇੱਥੇ ਜਿਹੜਾ ਹੈ ਹੁਣ ਗੁਰਦੁਆਰੇ ਵਾਲਾ ਸਕੂਲ ਵੀ ਇਹਨੂੰ ਕਿਹਾ ਜਾਂਦਾ, ਕਿਉਂਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਲ ਬਣਿਆ ਤਾਂ ਉਹਨੂੰ ਗੁਰਦੁਆਰੇ ਵਾਲਾ ਸਕੂਲ ਵੀ ਆਖਿਆ ਜਾਂਦਾ। ਥੈਂਕ ਯੂ, ਸਪੈਸ਼ਲ ਥੈਂਕਸ ਜੀ ਸੀਐਮ ਪੰਜਾਬ ਦਾ, ਜਿਨ੍ਹਾਂ ਨੇ ਇਹ ਸਾਰੀ ਇੰਕਰੋਚਮੈਂਟਸ ਖਤਮ ਕਰਵਾਈਆਂ। ਅਤੇ ਇੰਕਰੋਚਮੈਂਟ ਖਤਮ ਕਰਨ ਤੋਂ ਬਾਅਦ ਜਿਹੜੇ ਨੇ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗਸ, ਰਾਹਦਾਰੀਆਂ, ਰਸਤੇ ਸਾਰੇ ਜਿਹੜੇ ਨੇ, ਜਿੱਥੇ 3-3 ਮੰਜ਼ਿਲਾ ਇੰਕਰੋਚਮੈਂਟ ਸੀ, ਉਹ ਖਤਮ ਕਰਵਾ ਕੇ ਸੀਐਮ ਸਾਹਿਬਾਂ ਨੇ ਜਿਹੜਾ ਨਾ ਉਹ ਦੁਬਾਰਾ ਤੋਂ ਉਹਨਾਂ ਦੀ ਓਰੀਜਨਲ ਹਾਲਤ ਦੇ ਵਿੱਚ ਇਹਨਾਂ ਨੂੰ ਵਾਪਸ ਲੈ ਕੇ ਆਏ ਨੇ। ਚੱਲਦੇ ਹਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਅਗਲੇ ਦ੍ਰਿਸ਼ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ। ਇਹ ਦੇਖ ਸਕਦੇ ਹੋ ਜੀ ਤੁਸੀਂ, ਮੇਨ ਜਿਹੜਾ ਪਰਸਪੈਕਟਿਵ ਵਿਊ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ ਗੁਰਦੁਆਰਾ ਗੁਰੂ ਸਿੰਘ ਸਭਾ, ਰਾਵਲਪਿੰਡੀ, ਰਾਜਾ ਬਾਜ਼ਾਰ ਦਾ ਜੀ। ਸੰਗਤਾਂ ਨੇ ਇਹ ਸਿੰਘ ਸਭਾ ਮੂਵਮੈਂਟ ਤੋਂ ਬਾਅਦ ਜਿਹੜੇ ਗੁਰੂ ਘਰ ਨੇ ਉਹਦੇ 'ਚ ਬਣਾਇਆ ਹੈ। ਗੁਰੂ ਘਰ ਤਕਰੀਬਨ 1927 ਦੇ ਵਿੱਚ ਜਿਹੜਾ ਸੀ ਇਹਦੀ ਉਸਾਰੀ ਕੀਤੀ ਗਈ ਹੈ, ਅਤੇ ਇਹਦੇ ਵਿੱਚ ਵੀ ਬਹੁਤ ਪਿਆਰਾ ਕੰਮ ਕੀਤਾ ਗਿਆ। ਲੇਕਿਨ ਸਿੰਘ ਸਭਾ ਮੂਵਮੈਂਟ ਤੋਂ ਬਾਅਦ ਜਿਹੜੇ ਗੁਰੂ ਘਰ ਬਣੇ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਕੋਈ ਚਿੱਤਰਕਾਰੀ ਨਹੀਂ ਮਿਲੇਗੀ, ਕੋਈ ਵਾਲ ਪੇਂਟਿੰਗਸ ਨਹੀਂ ਮਿਲਣਗੀਆਂ। ਉਹ ਗੁਰੂ ਘਰ ਬਿਲਕੁਲ ਸਿੰਪਲ ਗੁਰੂ ਘਰ ਹਨ। ਠੀਕ ਹੈ ਜੀ। ਔਰ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵੇਲੇ ਐਂਟਰੈਂਸ ਗੇਟ ਵਾਲੇ ਪਾਸੇ ਜਾ ਰਹੇ ਹਾਂ, ਕਿ ਸਾਹਮਣੇ ਜਿਹੜਾ ਤੁਹਾਨੂੰ ਬਲੂ ਦਰਵਾਜ਼ਾ ਨਜ਼ਰ ਆ ਰਿਹਾ ਨੀਲੇ ਰੰਗ ਦਾ, ਉਹ ਦੀਵਾਨ ਹਾਲ ਹੈ। ਅੱਜ ਸਕੂਲ ਬੰਦ ਹੈ ਅਤੇ ਇਸ ਵਾਸਤੇ ਅੰਦਰ ਨਹੀਂ ਜਾ ਸਕਦੇ, ਪਰ ਅਸੀਂ ਬਰਾਮਦੇ 'ਚੋਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਕਿ ਵੀ ਇਹ ਗੁਰੂ ਘਰ ਜਿਹੜਾ ਹੈ ਇਹਦੀ ਹੱਦ ਸ਼ੁਰੂ ਹੋ ਜਾਂਦੀ ਹੈ। ਔਰ ਬਾਕਾਇਦਾ ਤੌਰ ਦੇ ਉੱਤੇ ਹਲੇ ਤੱਕ ਸੇਵਾ ਕਰਵਾਈਆਂ, ਗੁਰੂ ਖੰਡੇ ਔਰ ਏਕ ਓਮਕਾਰ, ਸਾਰਾ ਕੁਛ ਉੱਥੇ ਜਿਹੜਾ ਨਾ ਹਲੇ ਤੱਕ ਮੈਂਸ਼ਨ ਕੀਤਾ। ਸੱਜੇ ਖੱਬੇ ਜਿਹੜਾ ਹੈ ਬਾਕਾਇਦਾ, ਤੇ ਵੀਰ ਲਵਲੀ ਸਿੰਘ ਜੀ ਪੰਜਾਬੀ ਲਹਿਰ ਵਾਲੇ, ਠੀਕ ਹੈ ਜੀ, ਪੰਜਾਬੀ ਲਹਿਰ ਸਾਂਝੇ ਵਾਲੇ, ਅਤੇ ਇਹ ਤੁਸੀਂ ਦੇਖ ਸਕਦੇ ਹੋ ਜੀ। ਸਕੂਲ ਦੇ ਵਿੱਚ ਮਤਲਬ ਗੁਰੂ ਘਰ ਦੇ ਵਿੱਚ ਜਿਹੜਾ ਸਕੂਲ ਬਣਿਆ ਹੈ, ਬਾਕੀ ਬਿਲਡਿੰਗ ਉਸੇ ਤਰ੍ਹਾਂ ਹੀ ਹੈ। ਔਰ ਉਹਨੂੰ ਇਹ ਉਰਦੂ ਟੈਕਸਟ ਦੇ ਵਿੱਚ ਉਹਦੀ ਟਰਾਂਸਲੇਸ਼ਨ ਕਰਕੇ ਵੀ ਲਾਈ ਗਈ ਹੈ, ਕਿ ਅਗਰ ਕੋਈ ਬੱਚਾ ਪੜ੍ਹਨਾ ਚਾਹਵੇ, ਜਿਹਨੂੰ ਸ਼ੌਕ ਹੈ ਕਿ ਵੀ ਇਹ ਕੀ ਬਿਲਡਿੰਗ ਹੈ, ਅਤੇ ਨਾਲ ਨਾਲ ਜਿਹੜੀਆਂ ਤਖਤੀਆਂ ਨੇ ਉਹਨਾਂ ਦੀ ਉਰਦੂ ਦੇ ਵਿੱਚ ਜਿਹੜੀ ਹੈ ਸੇਵਾ ਕਰਕੇ ਉੱਥੇ ਲਿਖੀ ਗਈ ਹੈ ਮਾਰਬਲ ਦੇ ਉੱਤੇ ਹੀ, ਕਿ ਜਿਵੇਂ ਕਿ ਗੁਰਮੁਖੀ 'ਚ ਤੁਹਾਨੂੰ ਨਜ਼ਰ ਆ ਰਹੀ ਹੈ ਇੱਥੇ। ਠੀਕ ਹੈ ਜੀ। ਅੱਜ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਭਾਈ ਨਿਸ਼ਾਨ ਸਿੰਘ ਵੀ ਆਏ ਹੋਏ ਨੇ ਆਸਟ੍ਰੇਲੀਆ ਵਾਲੇ। ਠੀਕ ਹੈ ਜੀ। ਉਹ ਵੀ ਆਪਣਾ ਵਲੋਗ ਕਰ ਰਹੇ ਨੇ, ਅਤੇ ਬਹੁਤ ਵਧੀਆ ਲੱਗ ਰਿਹਾ ਜੀ। 10 ਤੋਂ 12 ਸਾਲ ਬਾਅਦ, ਬਲਕਿ 14 ਸਾਲ ਬਾਅਦ ਦੁਬਾਰਾ ਇਹਨਾਂ ਜਗ੍ਹਾ ਦੇ ਉੱਤੇ ਆਇਆ, ਜਿੱਥੇ ਕਦੀ ਸਿਰਫ ਮੈਂ ਤਸਵੀਰਾਂ ਬਣਾਉਂਦਾ ਹੁੰਦਾ ਸੀ, ਉਸ ਜਗ੍ਹਾ ਦੇ ਉੱਤੇ ਆ ਕੇ ਮੈਂ ਦੁਬਾਰਾ ਤੋਂ ਹੁਣ ਵੀਡੀਓ ਬਣਾ ਰਿਹਾ ਹਾਂ ਜੀ। ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਜਿਹੜਾ ਕੰਮ ਪਹਿਲੇ ਨਹੀਂ ਸੀ ਹੋਇਆ ਉਹ ਦੁਬਾਰਾ ਤੋਂ ਮੈਂ ਸ਼ੁਰੂ ਕੀਤਾ ਜੀ। ਠੀਕ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਜ਼ਿਆਲ ਅਲੂਮ, ਠੀਕ ਹੈ ਜੀ, ਔਰ ਸ੍ਰੀ ਗੁਰੂ ਸਿੰਘ ਸਭਾ। ਔਰ ਇਹ ਜੀ ਨਾਬੀ ਅਲੀ ਜੀ ਪੁਰਾਣਾ ਕਹਿ ਲਵੋ ਤੁਸੀਂ ਕਿ ਆਰਕੀਟੈਕਚਰ ਹੈ, ਕਿ ਮੋਸਟਲੀ ਜਿਹੜੇ ਗੁਰੂ ਘਰ ਪੁਰਾਣੇ ਸਨ ਪਹਿਲੇ ਛੋਟੇ ਹੁੰਦੇ ਸੀ ਅਤੇ ਉੱਥੇ ਹੀ ਦੀਵਾਨ ਸੱਜਦੇ ਹੁੰਦੇ ਸੀ। ਫਿਰ ਉਸ ਤੋਂ ਬਾਅਦ ਗੁਰੂ ਘਰ ਜਿਹੜੇ ਨੇ ਉਹ ਵੱਡੇ ਕਰਕੇ ਉਸਾਰੇ ਗਏ ਜਦੋਂ ਸੰਗਤਾਂ ਜ਼ਿਆਦਾ ਹੋ ਗਈਆਂ। ਠੀਕ ਹੈ ਜੀ। ਅਤੇ ਇਹ ਨਾਨਕਸ਼ਾਹੀ ਨਹੀਂ, ਬਲਕਿ ਇਹ ਮੁਗਲਈ ਇੱਟ ਨਾਲ ਬਣਿਆ ਹੋਇਆ ਛੋਟਾ ਤੁਸੀਂ ਕਹਿ ਸਕਦੇ ਹੋ ਸੁਖਾਸਨ ਸਾਹਿਬ ਹੈ। ਔਰ ਮਹਾਰਾਜ ਇੱਥੇ ਮਹਾਰਾਜ ਦਾ ਪ੍ਰਕਾਸ਼ ਇੱਥੇ ਹੁੰਦਾ ਸੀ, ਗੁਰੂ ਗ੍ਰੰਥ ਸਾਹਿਬ ਦਾ। ਠੀਕ ਹੈ ਜੀ। ਅਤੇ ਇਹ ਜਗ੍ਹਾ ਦੇ ਉੱਤੇ ਵੀ ਕਬਜ਼ਾ ਹੋਣ ਵਾਲਾ ਸੀ, ਅਤੇ ਸਾਡੇ ਸੀਐਮ ਪੰਜਾਬ ਨੇ
ਇਹਨਾਂ ਜਗ੍ਹਾ ਨੂੰ ਵਾਗਜ਼ਾਰ ਕਰਾਇਆ ਔਰ ਹੁਣ ਦੇਖੋ